ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਉਹ ਬਣਾਈ ਸੀ ਨਾ ਕਿ ਇੱਥੇ 12 ਲੱਖ ਦੀ ਬੜੀ ਸ਼ਾਨਦਾਰ ਗੱਡੀ ਲੱਭ ਜਾਂਦੀ ਹੈ ਤੇ ਪਾਕਿਸਤਾਨ 'ਚ ਆਲਟੋ ਵੀ 30-35 ਲੱਖ ਦੀ ਹੋ ਗਈ ਹੈ। ਤਾਂ ਇੱਕ ਭਾਈ ਪੁਲਿਸ 'ਚ ਨੇ ਆਉਂਦੇ ਨੇ ਭਾਈ ਅਸੀਂ ਤਾਂ 70 ਵੀ ਨਹੀਂ ਲੈ ਸਕਦੇ। ਸੱਚੀ ਗੱਲ ਯਾਰ ਆ। ਜਿਹੜਾ ਹੁਣ ਪੁਲਿਸ ਵਾਲਿਆਂ ਨੂੰ ਤੁਸੀਂ ਕਰਪਟ ਆਉਂਦੇ ਹੋ ਨਾ, ਆਮ ਮੁਲਾਜ਼ਮ ਛੋਟੇ ਮੁਲਾਜ਼ਮ ਨੂੰ, ਹਾਲਾਂ ਵਿਚਾਰਾ ਆਪਣੀ 70 ਵੀ ਨਹੀਂ ਲੈ ਸਕਦਾ। ਮੈਂ 6 ਸਾਲ ਨੌਕਰੀ ਕੀਤੀ ਹੈ ਇੰਸਪੈਕਟਰੀ ਦੀ ਤੇ ਮੈਂ 70 ਨਹੀਂ ਲੈ ਸਕਦਾ। ਬਾਪੂ ਦੇ ਪੈਸਿਆਂ ਤੋਂ 70 ਲਈ ਸੀ। ਮੈਂ ਆਪਣੇ ਪੈਸਿਆਂ ਤੋਂ ਸਿਰਫ 18,000 ਦੀ ਸਾਈਕਲ ਲੈ ਲਈ ਸੀ ਤਾਂ ਕਿ ਮੈਂ ਉਹਦੇ 'ਤੇ ਜਾਵਾਂ। ਜਦੋਂ ਤੁਸੀਂ ਇਮਾਨਦਾਰੀ ਕਰਨੀ ਹੈ ਤਾਂ ਤੁਸੀਂ ਬੜੀ ਵੱਡੀ ਕੀਮਤ ਅਦਾ ਕਰਦੇ ਹੋ। ਅਤੇ ਉਹ ਗੱਲ ਕਰਨ ਦਾ ਮਕਸਦ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਤਨਖਾਹਾਂ ਇੰਨੀਆਂ ਥੋੜ੍ਹੀਆਂ ਰੱਖੀਆਂ ਨੇ ਕਿ ਇੱਕ ਬੰਦਾ ਇੱਜ਼ਤ ਦੇ ਨਾਲ ਕੋਈ ਆਪਣੀ ਸਵਾਰੀ ਵੀ ਨਹੀਂ ਲੈ ਸਕਦਾ। ਹਾਂ, ਪਾਕਿਸਤਾਨ 'ਚ 10-20 ਵੱਡੀਆਂ ਫੈਕਟਰੀਆਂ ਬਣਾ ਦਿਓ ਚਾਈਨਾ ਦੇ ਤਾਵਨ ਨਾਲ। ਇੰਡੀਆ ਦੇ ਵਿੱਚ ਯਾਰ ਐਡੀ ਗੱਡੀ ਸਸਤੀ ਹੈ। ਸਾਡੇ ਨਾਲ ਹੀ ਆਜ਼ਾਦ ਹੋਇਆ ਸੀ ਨਾ ਇੰਡੀਆ 'ਚ ਗੱਡੀਆਂ ਟਾਟਾ ਵਾਲੇ ਜਿਹੜੇ ਨੇ 2-3 ਲੱਖ ਦੀ ਗੱਡੀ ਜਿਹੜੀ ਉਹਨਾਂ ਦੀ ਛੋਟੀ ਮਿਨੀ ਗੱਡੀ ਹੁੰਦੀ ਹੈ। ਅਤੇ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਗੱਡੀ ਤੋਂ ਮਹਿਰੂਮ ਕਰਤਾ, ਇੱਜ਼ਤ ਤੋਂ, ਜਾਨ ਤੋਂ, ਮਾਲ ਤੋਂ। ਬਸ ਸਾਨੂੰ ਦਰਸ ਦਿੰਦੇ ਨੇ ਕਿ ਪਾਕਿਸਤਾਨ ਕੀ ਨਜ਼ਰਿਆਤੀ ਸਰਹੱਦੋਂ ਕੇ ਅਸੀਂ ਮੁਹਾਫਿਜ਼ ਹਾਂ। ਨਹੀਂ ਭਾਅ ਜੀ, ਸਾਨੂੰ ਮਾफ़ ਕਰ ਦਿਓ, ਅਸੀਂ ਮਰ ਰਹੇ ਹਾਂ। ਅਸੀਂ ਸਿਸਕ ਕੇ ਸਾਡੀ ਕੌਮ ਮਰ ਰਹੀ ਹੈ, ਸਾਡੀ ਕੌਮ ਤਰਸ ਰਹੀ ਹੈ। ਤੁਸੀਂ ਸਿਰਫ ਆਪਣੇ ਕੈਂਟ ਦੀਆਂ ਕੰਧਾਂ ਦੇ ਮੁਹਾਫਿਜ਼ ਹੋ। ਕੌਮ ਤੇ ਜਿਹੜੀ ਹੈ ਨਾ, ਇਮਰਾਨ ਖਾਨ ਕੀ ਆਂਦਾ ਸੀ ਕਿ 45% ਲੋਕ ਜਿਹੜੇ ਨੇ ਉਹਨਾਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ। ਹੁਣ 45 ਦੀ ਬਜਾਏ ਉਹ 70% 'ਤੇ ਟੁਰ ਗਏ ਨੇ। ਅਤੇ ਜਦੋਂ ਕੌਮ ਨੂੰ ਤੁਸੀਂ ਬੰਨ੍ਹ ਕੇ ਮਾਰਨ ਡੇ ਹੋ ਤਾਂ ਤੁਸੀਂ ਕਿਸ ਗੱਲ ਦੇ ਮੁਹਾਫਿਜ਼ ਹੋ? ਅਤੇ ਸਾਡਾ ਤਾਂ ਕੰਮ ਹੈ ਤੁਹਾਨੂੰ ਦੱਸਣਾ ਕਿ ਇਹ ਨਿਜ਼ਾਮੇ ਤਲੀਮ ਹੈ ਜਿਹੜਾ ਕੁਛ ਲੋਕਾਂ ਨੂੰ ਅਤੇ ਇੱਕ ਅਦਾਰੇ ਨੂੰ ਤਾਕਤਵਰ ਕਰ ਰਿਹਾ। ਤੁਸੀਂ ਜਿੰਨੀ ਦੇਰ ਤੱਕ ਆਪਣੇ ਕੌਮ ਨੂੰ ਆਪਣੀ ਮਾਂ ਬੋਲੀ 'ਚ ਇਲਮ ਔਰ ਹੁਨਰ ਨਹੀਂ ਨਾ ਸਿਖਾਉਣਾ। ਇਲਮ ਵਾਲੇ ਔਰ ਹੁਨਰ ਵਾਲੇ ਮਜ਼ਬੂਤ ਲੋਕ ਹੁੰਦੇ ਨੇ। ਬੇਹੁਨਰ ਔਰ ਬੇਇਲਮ ਲੋਕ ਜਿਹੜੇ ਨੇ ਉਹ ਕਮਜ਼ੋਰ ਲੋਕ ਹੁੰਦੇ ਨੇ। ਜਦੋਂ ਤੁਸੀਂ ਹੁਨਰ ਵਾਲੇ ਲੋਕ ਪੈਦਾ ਕਰੋਗੇ ਤੁਹਾਡੇ ਮੁਲਕ ਦੀ ਪੈਦਾਵਾਰ ਵਧੇਗੀ ਅਤੇ ਤੁਸੀਂ ਜਿਹੜਾ ਨਾ ਤਾਕਤਵਰ ਹੋ ਜਾਓਗੇ। ਅਤੇ ਜਿੰਨੀ ਦੇਰ ਤੱਕ ਤੁਹਾਡੇ ਆਮ ਬੰਦਾ ਇਸ ਗੁਲਾਮੀ ਦਾ ਸ਼ਿਕਾਰ ਰਹੇਗਾ ਕਿ ਜਿਹੜੀ ਦੁਸ਼ਮਣ ਨੇ ਜਿਹੜਾ ਨਿਜ਼ਾਮੇ ਤਲੀਮ ਨਾਫਜ਼ ਕੀਤਾ ਸੀ ਅਤੇ ਦੁਸ਼ਮਣ ਦੇ ਏਜੰਟ ਜਿਹੜੇ ਨਿਜ਼ਾਮੇ ਤਲੀਮ ਨੂੰ ਸਾਡੇ 'ਤੇ ਮੁਸੱਲਤ ਰੱਖ ਕੇ ਬੈਠੇ ਨੇ ਅਤੇ ਦੁਸ਼ਮਣ ਦੇ ਏਜੰਟ ਹੀ ਤਾਕਤਵਰ ਹੋ ਰਹੇ ਨੇ। ਕੌਮ ਕਮਜ਼ੋਰ ਹੋ ਰਹੀ ਹੈ ਲੇਕਿਨ ਫਿਰ ਵੀ ਤੁਸੀਂ ਸਮਝਦੇ ਹੋ ਕਿ ਇਹ ਨਿਜ਼ਾਮੇ ਤਲੀਮ ਠੀਕ ਹੈ ਅਤੇ ਉਨੀ ਦੇਰ ਤੱਕ ਨਾ ਤੁਹਾਨੂੰ ਗੱਡੀ ਮਿਲੇਗੀ, ਨਾ ਤੁਸੀਂ ਮੋਟਰਸਾਈਕਲ ਦੇ ਕਾਬਲ ਰਹੋਗੇ, ਨਾ ਤੁਹਾਡੇ ਜਿਹੜੀ ਨਾ ਟ੍ਰੈਫਿਕ ਠੀਕ ਹੋਏਗੀ। ਕੋਈ ਮੁਲਕ 'ਚ ਨਜ਼ਮੋ ਜ਼ਬਤ ਔਰ ਤਰਤੀਬ ਨਹੀਂ ਆਏਗੀ।